ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 17 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0553। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7678। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਕਿ ਈਰਾਨ ਦਾ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗਾ ਅਲੀ ਲਾਰਜ਼ਾਨੀ, ਉਹਦੀ ਜਿਹੜੀ ਡੈਥ ਹੋ ਗਈ ਆ। ਕਹਿੰਦੇ ਵੀ ਇਹਦਾ ਜਿਹੜਾ ਲਾਸ ਆ ਉਹ ਖਮਨਾਈ ਦੀ ਮੌਤ ਤੋਂ ਵੀ ਜ਼ਿਆਦਾ ਲਾਸ ਹੋਊਗਾ, ਕਿਉਂਕਿ ਬਿਹਾਈਂਡ ਦਾ ਸੀਨ ਪਾਵਰ ਬ੍ਰੋਕਰ ਦੇ ਵਿੱਚ ਇਹ ਸੀਗਾ, ਸਿਕਿਉਰਿਟੀ ਚੀਫ ਦਾ ਬਹੁਤ ਵੱਡਾ ਇਨਫਲੂਐਂਸ ਸੀਗਾ ਇਰਾਨੀਅਨ ਪੋਲਿਟਿਕਸ ਦੇ ਉੱਤੇ, ਤੇ ਉਹਦੀ ਜਿਹੜੀ ਮੌਤ ਦੇ ਨਾਲ ਇਹ ਕਾਫੀ ਵੱਡਾ ਅਸਰ ਇਰਾਨ ਦੀ ਸਰਕਾਰ ਤੇ ਹੋਊਗਾ। ਇਰਾਨ ਦਾ ਜਿਹੜਾ ਰਜੀਮ ਆ ਉੱਥੇ ਕਾਫੀ ਜ਼ਿਆਦਾ ਜਿਹੜੀਆਂ ਅਸੈਸੀਨੇਸ਼ਨਸ ਉਹਨਾਂ ਦੀਆਂ ਹੋ ਚੁੱਕੀਆਂ, ਉਹਨਾਂ ਦੇ ਲੀਡਰਸ ਦੀਆਂ, ਚਾਹੇ ਉਹ ਇਜ਼ਰਾਈਲ ਵੱਲੋਂ ਵੀ ਹੋਈਆਂ, ਚਾਹੇ ਉਹ ਅਮਰੀਕਾ ਵੱਲੋਂ ਵੀ ਹੋਈਆਂ। ਤੇ ਪਿਛਲੇ ਦਿਨਾਂ ਦੇ ਵਿੱਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਦਾ ਜਿਹੜਾ ਲੀਡਰ ਆ ਕਾਸਮ ਸੁਲੇਮਾਨੀ, ਉਹ ਬਗਦਾਦ ਦੇ ਵਿੱਚ ਜਨਵਰੀ 2020 ਚ ਮਾਰਿਆ ਗਿਆ ਸੀ, ਜਦੋਂ ਪਹਿਲੀ ਟਰਮ ਦੇ ਵਿੱਚ ਟਰੰਪ ਹੋਣੀ ਸੀਗੇ, ਤੇ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਦਾ ਲੀਡਰ ਸੀਗਾ। ਸੋ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਇਹ ਆਪਾਂ ਉਧਰ ਨੂੰ ਜਾ ਰਹੇ ਹਾਂ ਜਿੱਧਰ ਆਪਣੀ ਜਿੱਤ ਵੱਲ ਪਹੁੰਚ ਰਹੇ ਹੈਗੇ ਆ। 67 ਸਾਲਾਂ ਦਾ ਜਿਹੜਾ ਲਾਰੀਜ਼ਾਨੀ ਆ, ਇਹ ਐਡਵੋਕੇਟ ਸੀ ਨਿਊਕਲੀਅਰ ਡੀਲ ਦੇ ਲਈ US ਦੇ ਨਾਲ, ਤੇ ਪਰ ਉਹ ਡੀਲ ਜਿਹੜੀ ਆ ਸਿਰੇ ਨਹੀਂ ਚੜ ਸਕੀ ਜਾਂ ਕੋਈ ਵੀ ਉਹਦਾ ਰੀਜ਼ਨ ਹੋਇਆ, ਪਰ ਉਸ ਨੂੰ ਜਿਹੜਾ ਆ ਇਜ਼ਰਾਈਲ ਵਾਲਿਆਂ ਨੇ ਮਾਰਿਆ ਹੈਗਾ। ਜੀ, ਅਗਲੀ ਗੱਲ ਕਰੀਏ। ਅੱਜ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਆ, ਪਿਛਲੇ 2-3 ਦਿਨ ਲਗਾਤਾਰ ਉਹ ਕਹਿੰਦੇ ਰਹੇ ਨਾਟੋ ਦੇ ਮੁਲਕਾਂ ਨੂੰ ਵੀ ਮਦਦ ਕਰੋ ਸਟ੍ਰੇਟ ਆਫ ਹਾਰਮਜ਼ ਨੂੰ ਖੋਲ੍ਹਣ ਦੇ ਲਈ, ਤੇ ਅੱਜ ਜਿਹੜਾ ਉਹਨਾਂ ਨੇ ਰੁਖ ਬਦਲਦੇ ਹੋਏ ਕਿਹਾ ਵੀ ਸਾਨੂੰ ਕਿਸੇ ਮਦਦ ਦੀ ਜ਼ਰੂਰਤ ਹੀ ਨਹੀਂ ਹੈਗੀ। ਓਵਲ ਆਫਿਸ ਦੇ ਵਿੱਚ ਬੈਠੇ ਜਿਹੜੇ ਆ ਉਹਨਾਂ ਨੇ ਅੱਜ ਇਹ ਜਿਹੜਾ ਬਿਆਨ ਆ ਉਹ ਦਿੱਤਾ ਆ। 28 ਫਰਵਰੀ ਤੋਂ ਈਰਾਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਹੋਇਆ ਅਮਰੀਕਾ ਇਜ਼ਰਾਈਲ ਦੇ ਦੁਆਰਾ, ਤੇ ਇੱਕ 20-30 ਕਿਲੋਮੀਟਰ ਚੌੜਾ ਜਿਹੜਾ ਸਮੁੰਦਰ ਦਾ ਰਸਤਾ ਆ ਜਿਸ ਨੂੰ ਸਟ੍ਰੇਟ ਆਫ ਹਾਰਮਜ਼ ਆਖਿਆ ਜਾਂਦਾ ਆ, ਜਿੱਥੋਂ 20% ਦੁਨੀਆ ਦਾ ਤੇਲ ਲੰਘਦਾ ਆ, ਉਸ ਨੂੰ ਇਸ ਟਾਈਮ ਰੋਕੀ ਬੈਠੇ ਆ ਈਰਾਨ ਵਾਲੇ, ਤੇ ਉਸ ਨੂੰ ਖੋਲ੍ਹਣ ਦੇ ਲਈ ਨਾ ਡਿਪਲੋਮੇਸੀ ਕੰਮ ਆ ਰਹੀ ਹੈ ਤੇ ਨਾ ਅਜੇ ਤੱਕ ਕੋਈ ਉਹਨਾਂ ਨੂੰ ਥ੍ਰੈਟ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਆ। ਪਰ ਰਾਸ਼ਟਰਪਤੀ ਟਰੰਪ ਨੇ ਵੱਖ-ਵੱਖ ਮੁਲਕਾਂ ਨੂੰ ਗੁਹਾਰ ਲਾਈ, ਇੱਥੋਂ ਤੱਕ ਕਿ ਚੀਨ ਤੱਕ ਨੂੰ ਵੀ ਕਹਿ ਦਿੱਤਾ ਵੀ ਇਸ ਨੂੰ ਖੁਲਵਾਉਣ ਦੇ ਵਿੱਚ ਮਦਦ ਕਰੋ। ਪਰ ਹੁਣ ਕਾਫੀ ਕਿਰਕਰੀ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਟਰੰਪ ਹੋਣਾ ਨੇ ਅੱਜ ਇਹ ਬਿਆਨ ਦਿੱਤਾ ਆ ਵੀ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਆ, ਮਦਦ ਦੀ ਜ਼ਰੂਰਤ ਨਹੀਂ ਆ। ਇੱਕ ਪਾਸੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਆਰਟ ਆਫ ਡੀਲ ਕਿਤਾਬ ਲਿਖੀ ਆ ਵੀ ਮੇਰੇ ਤੋਂ ਵਧੀਆ ਡੀਲ ਕੋਈ ਕਰ ਨਹੀਂ ਸਕਦਾ, ਪਰ ਹਾਲ ਦੀ ਘੜੀ ਉਹਨਾਂ ਦੇ ਸਾਥੀ ਮੁਲਕ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰੀ ਜਿਹੜੇ ਉਹ ਹੋਏ ਪਏ ਆ। ਸੋ ਅੱਜ ਜਿਹੜਾ ਆ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਅਸੀਂ ਅਮਰੀਕਾ ਫਸਟ ਜਿਹੜਾ ਉਹ ਰੱਖਾਂਗੇ, US ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਸ ਨੂੰ ਮੁੱਖ ਤੌਰ ਦੇ ਉੱਤੇ ਰੱਖ ਕੇ ਹੀ ਕੰਮ ਜਿਹੜਾ ਉਹ ਕੀਤਾ ਜਾਊਗਾ। ਤੁਲਸੀ ਗਾਬੜ ਨੇ ਅੱਜ ਉਹਨਾਂ ਦੇ ਸਬੋਰਡੀਨੇਟ ਦੇ ਰੈਜ਼ਿਗਨੇਸ਼ਨ ਤੋਂ ਬਾਅਦ ਚਿੱਠੀ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਕਿਹਾ ਵੀ ਅਮਰੀਕੀ ਲੋਕਾਂ ਨੇ ਟਰੰਪ ਹੋਣਾ ਨੂੰ ਚੁਣਿਆ, ਤੇ ਜੇ ਅਮਰੀਕਾ ਦਾ ਰਾਸ਼ਟਰਪਤੀ ਇਹ ਸੋਚਦਾ ਵੀ ਈਰਾਨ ਤੋਂ ਖਤਰਾ ਆ ਤਾਂ ਆਪਾਂ ਨੂੰ ਉਹਨਾਂ ਦੀ ਜਿਹੜੀ ਗੱਲ ਆ ਉਹ ਮੰਨਣੀ ਚਾਹੀਦੀ ਆ, ਤੇ ਜੋ ਵੀ ਉਹ ਕਰ ਰਹੇ ਆ ਬਿਲਕੁਲ ਠੀਕ ਜਿਹੜਾ ਉਹ ਹੈਗਾ ਆ। ਸੋ ਹਾਲ ਦੀ ਘੜੀ ਕੋਲਡ ਸ਼ੋਲਡਰ ਮਿਲਿਆ ਸੀਗਾ ਟਰੰਪ ਹੋਣਾ ਨੂੰ ਆਪਣੇ ਐਲਾਈਜ਼ ਤੋਂ, ਤੇ ਇਵੈਂਚੁਅਲੀ ਇਹਨਾਂ ਨੂੰ ਇਹ ਹੁਣ ਕੌੜਾ ਅੱਕ ਇਹ ਚੱਬਣਾ ਪੈ ਰਿਹਾ ਤੇ ਇਹ ਕਹਿਣਾ ਪੈ ਰਿਹਾ ਵੀ ਸਾਨੂੰ ਕਿਸੇ ਦੀ ਵੀ ਮਦਦ ਦੀ ਜ਼ਰੂਰਤ
ਨਹੀਂ ਹੈਗੀ ਆ। ਮਕਰੋਨ ਬਾਰੇ ਤਾਂ ਉਹਨਾਂ ਨੇ ਇੱਕ ਵਾਰੀ ਇਹੀ ਕਿਹਾ ਸੀਗਾ ਕੁਛ ਸਮਾਂ ਪਹਿਲਾਂ ਹੀ ਵੀ ਹੀ ਵਿਲ ਬੀ ਆਊਟ ਆਫ ਆਫਿਸ ਪ੍ਰੀਟੀ ਸੂਨ, ਜਦ ਉਸ ਦੇ ਨਾਲ ਗੱਲਬਾਤ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਸੀ। ਜਰਮਨ ਡਿਫੈਂਸ ਮਿਨਿਸਟਰ ਨੇ ਵੀ ਕਿਹਾ ਸੀਗਾ ਵੀ ਇਹ ਸਾਡੀ ਲੜਾਈ ਨਹੀਂ ਆ, ਇਹਨਾਂ ਕਿਹੜਾ ਪੁੱਛ ਕੇ ਸਾਨੂੰ ਜਿਹੜਾ ਉਹ ਹਮਲਾ ਜਿਹੜਾ ਕੀਤਾ ਸੀਗਾ ਵੀ ਨਾਟੋ ਵਾਲਾ ਸਿਕਿਉਰਿਟੀ ਅਲਾਇੰਸ ਡਿਫੈਂਸ ਅਲਾਇੰਸ ਹੈਗਾ ਆ, ਵੀ ਜੇ ਹਮਲਾ ਸਾਡੇ ਤੇ ਹੋਵੇ ਫਿਰ ਅਸੀਂ ਇਕੱਠੇ ਲੜਾਂਗੇ, ਉੱਦਾਂ ਨਹੀਂ। ਫਰਾਂਸ, ਇਟਲੀ, ਯੂਕੇ ਸਾਰਿਆਂ ਨੇ ਹੀ ਕੋਲਡ ਸ਼ੋਲਡਰ ਜਿਹੜਾ ਆ ਉਹ ਟਰੰਪ ਹੁਣਾਂ ਨੂੰ ਦਿਖਾਇਆ ਸੀਗਾ। ਸੋ ਹੁਣ ਦੇਖਦੇ ਹਾਂ ਵੀ ਕੀ ਕੋਲੇਸ਼ਨ ਜਿਹੜੀ ਉਹ ਬਣਾ ਸਕਣਗੇ ਜਾਂ ਨਹੀਂ। ਉਧਰ ਗਲਫ ਵਾਲੇ ਵੱਖਰੇ ਝੰਬ ਹੋ ਰਹੇ ਆ, ਈਰਾਨ ਵਾਲੇ ਲਗਾਤਾਰ ਉਹਨਾਂ ਦੇ ਤੇਲ ਭੰਡਾਰਾਂ ਦੇ ਉੱਤੇ ਜਾਂ ਤੇਲ ਸੋਧਣ ਵਾਲੀਆਂ ਜਿਹੜੀਆਂ ਫੈਕਟਰੀਜ਼ ਆ, ਰਿਫਾਈਨਰੀਜ਼ ਆ, ਉਹਨਾਂ ਉੱਤੇ ਆਪਣੇ ਡਰੋਨਸ ਦੇ ਨਾਲ ਹਮਲਾ ਜਿਹੜਾ ਉਹ ਕਰੀ ਜਾ ਰਹੇ ਆ। ਸ਼ਾਇਦ ਇਹਨਾਂ ਚੋਂ ਖਾਸ ਕਰਕੇ ਟਰੰਪ ਹੁਣਾਂ ਨੇ ਜਾਂ ਪੈਂਟਾਗਨ ਨੇ ਇੰਨਾ ਸ਼ਾਇਦ ਨਹੀਂ ਸੀ ਸੋਚਿਆ ਵੀ ਈਰਾਨ ਵਾਲੇ ਇੰਨਾ ਲੰਮਾ ਸਮਾਂ ਟਿਕ ਜਾਣਗੇ ਤੇ ਇੰਨਾ ਜਿਹੜਾ ਮੁਸ਼ਕਲ ਹੋਵੇਗਾ ਉਹਨਾਂ ਦੇ ਉੱਤੇ ਕਾਬੂ ਜਿਹੜਾ ਪਾਉਣਾ, ਖਾਸ ਕਰਕੇ ਸਟ੍ਰੇਟ ਆਫ ਹਾਰਮਜ਼ ਨੂੰ ਰੋਕਣ ਵਾਲਾ। ਤੇ ਹੁਣ ਹਾਲ ਦੀ ਘੜੀ ਉਸ ਨੂੰ ਖੁਲਾਉਣ ਦੇ ਵਿੱਚ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਆ। ਸੈਨੇਟ ਨੇ ਆਪਣੀ ਜਿਹੜੀ ਡਿਬੇਟ ਆ ਉਹ ਲਾਂਚ ਕਰ ਦਿੱਤੀ ਆ, ਸੇਵ ਅਮਰੀਕਾ ਐਕਟ, ਜਿਹਦਾ ਹਜੇ ਐਂਡ ਗੇਮ ਜੋ ਆ ਉਹਦਾ ਕੋਈ ਪਤਾ ਨਹੀਂ ਵੀ ਕੀ ਹੋਊਗਾ, ਬਹੁਤ ਅਨਸਰਟਨ ਹੈਗੀ ਆ। ਇਹ ਜਿਹੜਾ ਬਿੱਲ ਆ ਸੈਂਟਰ ਆਫ ਐਨ ਇੰਟੈਂਸ ਜੀਓਪੀ ਫਾਈਟ ਓਵਰ ਟੇਕਿੰਗ ਫਿਲਬਸਟਰ। ਸੈਨੇਟ ਰਿਪਬਲਿਕਨਸ ਨੇ ਅੱਜ ਜਿਹੜਾ ਆ ਡਿਬੇਟ ਇਹ ਸ਼ੁਰੂ ਕਰ ਦਿੱਤੀ ਆ। ਕਹਿੰਦੇ ਵੀ ਨੰਬਰ 1 ਪ੍ਰਾਇੋਰਟੀ ਆ ਕਾਂਗਰਸ ਦੇ ਵਿੱਚ, ਤਾਂ ਕਿ ਆਉਣ ਵਾਲੇ ਹਫ਼ਤੇ ਤੱਕ ਇਹ ਡਿਬੇਟ ਚੱਲਦੀ ਰਹੂਗੀ। ਸੈਨੇਟਰ ਨੇ 51 ਦੇ ਮੁਕਾਬਲੇ 48 ਦੇ ਨਾਲ ਜਿਹੜਾ ਆ ਵੋਟ ਪਾਈ ਤਾਂ ਕਿ ਹਾਊਸ ਨੇ ਪਾਸ ਕਰਤਾ ਸੇਵ ਅਮਰੀਕਾ ਐਕਟ, ਜਿਹਦੇ ਉੱਤੇ ਭਈ ਨਿਊ ਸਿਟੀਜ਼ਨਸ਼ਿਪ ਤੇ ਫੋਟੋ ਆਈਡੀ ਰਿਕੁਆਇਰਮੈਂਟ ਹੋਊਗੀ ਵੋਟ ਪਾਉਣ ਦੇ ਲਈ, ਪਾਰਟਿਸਿਪੇਟ ਕਰਨ ਦੇ ਲਈ। ਲੀਜ਼ਾ ਮਰਕੋਸਕੀ ਜੋ ਰਿਪਬਲਿਕਨ ਆ ਅਲਾਸਕਾ ਤੋਂ, ਉਹਨਾਂ ਨੇ ਇਹਦੇ ਅਗੇਂਸਟ ਵੋਟ ਪਾਈ ਆ। ਰਿਪਰੈਜ਼ੈਂਟੇਟਿਵ ਥੌਮ ਟਿਲਸ ਜੋ ਨਾਰਥ ਕੈਰੋਲੀਨਾ ਤੋਂ ਰਿਪਬਲਿਕਨ ਆ, ਉਹਨਾਂ ਨੇ ਵੋਟ ਪਾਈ ਨਹੀਂ ਹੈਗੀ। ਪਰ ਦੋਨਾਂ ਨੇ ਕੰਸਰਨ ਜ਼ਰੂਰ ਕੀਤੇ ਵੀ ਵੋਟਾਂ ਦੇ ਵਿੱਚ ਕਈ ਵਾਰੀ ਹੇਰਾਫੇਰੀ ਹੋ ਸਕਦੀ ਹੈਗੀ ਆ। ਕੰਜ਼ਰਵੇਟਿਵ ਹਾਰਡਲਾਈਨਰਸ ਜਿਨ੍ਹਾਂ ਦੇ ਵਿੱਚ ਸੈਨੇਟਰ ਮਾਈਕ ਲੀ ਰਿਪਬਲਿਕਨ ਯੂਟਾ ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਟਾਕਿੰਗ ਫਿਲਬਸਟਰ, ਤੇ ਇਹਦੇ ਨਾਲ ਇਹ ਆ ਵੀ ਯੂਜ਼ਲੀ 60 ਵੋਟਾਂ ਚਾਹੀਦੀਆਂ ਇਹਨੂੰ ਪਾਸ ਕਰਨ ਦੇ ਲਈ, ਨਹੀਂ ਤਾਂ ਫਿਰ ਮੈਜੋਰਟੀ ਹੁੰਦੀ ਹੈਗੀ ਆ। ਸੋ ਮੈਜੋਰਟੀ ਦੇ ਹਿਸਾਬ ਨਾਲ ਉਹ 51-48 ਚ ਇਹ ਲੈ ਗਏ ਹੈਗੇ ਆ। ਪਰ ਹਜੇ ਡਿਬੇਟ ਚੱਲਣੀ ਆ, ਕਾਂਗਰਸ ਕੀ ਹੁੰਦਾ ਆ ਤੇ ਉਹ ਤੋਂ ਬਾਅਦ ਪਤਾ ਚੱਲੂਗਾ। ਪਰ ਪੂਰਾ ਜ਼ੋਰ ਟਰੰਪ ਐਡਮਿਨਿਸਟ੍ਰੇਸ਼ਨ ਦਾ ਲੱਗਾ ਆ ਵੀ ਇਹ ਜਿਹੜਾ ਬਿੱਲ ਆ ਪਾਸ ਹੋਣਾ ਚਾਹੀਦਾ ਹੈ। ਇਹਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਸਭ ਤੋਂ ਜਿਹੜਾ ਕੀ ਪ੍ਰੋਵੀਜ਼ਨ ਜਿਸ ਦੇ ਉੱਤੇ ਲੋਕਾਂ ਨੂੰ ਚਿੰਤਾ ਆ ਵੀ ਪਾਸਪੋਰਟ ਤੇ ਸਿਰਫ ਬਰਥ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਹੀ ਤੁਸੀਂ ਜਿਹੜਾ ਉਹ ਰਜਿਸਟਰ ਕਰ ਸਕਦੇ ਆ ਵੋਟ ਕਰਨ ਨੂੰ। ਡਰਾਈਵਰ ਲਾਇਸੈਂਸ ਤੁਹਾਡਾ ਨਹੀਂ ਚੱਲੇਗਾ, ਉਹ ਇਨਫ ਨਹੀਂ ਜਿਹੜਾ ਹੋਊਗਾ ਤੁਹਾਨੂੰ ਵੋਟ ਪਾਉਣ ਦੇ ਲਈ। ਅਮਰੀਕਾ ਦੇ ਵਿੱਚ 50% ਤੋਂ ਵੱਧ ਲੋਕ ਅਜਿਹੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਹੀ ਹੈ ਨਹੀਂ। ਹੁਣ ਜਿਨ੍ਹਾਂ ਦੇ ਖਾਸ ਕਰਕੇ ਬੀਬੀਆਂ ਦੇ ਲਈ ਜਦੋਂ ਵਿਆਹ ਹੋ ਜਾਂਦੇ ਆ, ਨਾਮ ਜਦੋਂ ਉਹ ਘਰ ਵਾਲੇ ਦਾ ਲਾਸਟ ਨੇਮ ਲੈ ਲੈਂਦੇ ਆ, ਫਿਰ ਜਦੋਂ ਨਾਮ ਨਹੀਂ ਮੈਚ ਕਰਨਾ ਫਿਰ ਉਸ ਦੇ ਵਿੱਚ ਉਹਨਾਂ ਨੂੰ ਕਹਿੰਦੇ ਵੀ ਕਾਫੀ ਜ਼ਿਆਦਾ ਬਿਊਰੋਕ੍ਰੇਸੀ ਤੇ ਰੈੱਡ ਟੇਪ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇਗਾ। ਉੱਦਾਂ ਅਮਰੀਕਾ ਦੇ ਜਿਹੜੇ ਪੈਂਟਾਗਨ ਦੇ ਇਸ ਟਾਈਮ ਚੀਫ ਨੇ, ਉਹਨਾਂ ਦਾ ਜਿਹੜਾ ਪੈਸਟਰ ਆ ਉਹ ਤਾਂ ਕਹਿੰਦਾ ਵੀ ਬੀਬੀਆਂ ਨੂੰ ਵੋਟ ਹੀ ਨਹੀਂ ਪਾਉਣ ਦੇਣੀ ਚਾਹੀਦੀ, ਉਹ ਇਸ ਹੱਕ ਦੇ ਵੱਲ ਦਾ ਜਿਹੜਾ ਉਹ ਹੈਗਾ ਆ। ਸੋ ਕੁਛ ਕੁ ਜਿਹੜੇ ਇਹਦੇ ਪ੍ਰੋਵੀਜ਼ਨ ਜਿਹੜਾ ਮੇਨ ਵੱਡਾ ਜਿਹੜਾ ਪ੍ਰੋਵੀਜ਼ਨ ਆ ਉਸ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਬਵਾਲ ਬਣਿਆ ਆ। ਫੋਟੋ ਆਈਡੀ ਲੋਕ ਮੈਜੋਰਟੀ ਦੇ ਵਿੱਚ ਅਮਰੀਕਨਸ ਚਾਹੁੰਦੇ ਆ ਵੀ ਫੋਟੋ ਆਈਡੀ ਹੋਵੇ, ਪਰ ਹੁਣ ਕਿਹੜੀ ਫੋਟੋ ਆਈਡੀ ਹੋਵੇ, ਹੁਣ ਉਸ ਦਾ ਜਿਹੜਾ ਬਵਾਲ ਆ ਉਹ ਇਸ ਟਾਈਮ ਵੱਡਾ ਪਿਆ ਆ। ਸੇਵ ਅਮਰੀਕਾ ਐਕਟ ਇਹ ਸ਼ਾਰਟ ਫਾਰਮ ਹੈਗਾ ਸੇਫਗਾਰਡ ਅਮਰੀਕਨ ਵੋਟਰ ਐਲੀਜੀਬਿਲਟੀ ਐਕਟ ਨੂੰ ਜਿਹੜਾ ਉਹ ਲੈ ਕੇ ਆਨਲਾਈਨ ਤੇ ਬਾਏ ਮੇਲ ਵੋਟਰ ਨੂੰ ਰਜਿਸਟਰ ਕਰਨਾ ਉਹ ਔਖਾ ਹੋਊਗਾ। ਇਨ ਪਰਸਨ ਜਿਹੜਾ ਵਿਦ ਡਾਕੂਮੈਂਟਸ ਤੁਹਾਨੂੰ ਵੋਟ ਦੇ ਲਈ ਰਜਿਸਟਰ ਕਰਨਾ ਪਊਗਾ, ਜੋ ਕਿ ਇਸ ਟਾਈਮ ਬਹੁਤ ਸਾਰੇ ਸੂਬਿਆਂ 'ਚ ਬੜਾ ਆਸਾਨੀ ਦੇ ਨਾਲ ਤੁਸੀਂ ਆਨਲਾਈਨ ਕਰ ਸਕਦੇ ਹੈਗੇ ਆ। ਫੈਡਰਲ ਵੋਟਰ ਆਈਡੀ ਰੂਲ ਜਿਹੜਾ ਬਣੂਗਾ, ਸੂਬਿਆਂ ਨੂੰ ਆਪਣਾ ਅਧਿਕਾਰ ਕਿਤੇ ਨਾ ਕਿਤੇ ਗਵਾਉਣਾ ਪਊਗਾ ਵੀ ਕਿੱਦਾਂ ਵੋਟਾਂ ਜਿਹੜੀਆਂ ਉਹ ਕਰਾਉਂਦੇ ਆ। ਮੇਲ ਇਨ ਵੋਟਿੰਗ ਜਿਹੜੀ ਆ ਉਹ ਘਟੇਗੀ। ਵੋਟਰ ਰੋਲ ਚੈਕਸ ਜੋ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਵੀ ਦੇਖ ਰਹੇ ਹਾਂ ਵੀ ਹਾਂ ਵੋਟਰ ਜਿਹੜੇ ਉਹ ਕੱਢੇ ਜਿਹੜੇ ਉਹ ਜਾ ਰਹੇ ਆ ਇਸ ਦੇ ਵਿੱਚ। ਸੋ ਇਹਨਾਂ ਦਾ ਮੇਨ ਇਹ ਆ ਵੀ ਕਹਿੰਦੇ ਵੀ ਨਾਨ ਸਿਟੀਜ਼ਨ ਵੋਟ ਨਾ ਕਰ ਸਕਣ। ਇਲੈਕਸ਼ਨ ਦੀ ਸਿਕਿਉਰਿਟੀ ਦੇ ਵਿੱਚ ਸਿਕਿਉਰਿਟੀ ਹੋਵੇ ਤਾਂ ਟਰਸਟ ਇਸ ਦੇ ਵਿੱਚ ਜਿਹੜਾ ਉਹ ਵਧੇ। ਪਰ ਜਿਹੜੇ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਮਿਲੀਅਨਸ ਆਫ ਅਮਰੀਕਨ ਨੂੰ ਵੋਟ ਪਾਉਣੀ ਇਸ ਦੇ ਨਾਲ ਔਖੀ ਹੋ ਜਾਊਗੀ। ਕਹਿੰਦੇ ਵੀ 20 ਮਿਲੀਅਨ ਤੋਂ ਵੱਧ ਅਜਿਹੇ ਅਮਰੀਕਨਸ ਹੈਗੇ ਆ ਜਿਨ੍ਹਾਂ ਨੂੰ ਈਜ਼ੀ ਐਕਸੈਸ ਨਹੀਂ ਆ
ਇਹਨਾਂ ਦੇ ਡਾਕੂਮੈਂਟਸ ਦਾ। ਤੇ ਇਹ ਜਿਹੜੇ ਕ੍ਰਿਟਿਕ ਇਹ ਵੀ ਦਾਅਵਾ ਕਰਦੇ ਆ ਵੀ ਲੋ ਇਨਕਮ ਵੋਟਰਸ, ਮਾਈਨੋਰਟੀਜ਼ ਤੇ ਵੂਮਨਸ ਜਿਨ੍ਹਾਂ ਨੇ ਨੇਮ ਚੇਂਜ ਕੀਤਾ ਆ, ਉਹਨਾਂ ਸਾਰਿਆਂ ਨੂੰ ਬਹੁਤ ਮੁਸ਼ਕਲਾਂ ਹੋਣਗੀਆਂ ਵੋਟਾਂ ਜਿਹੜੀਆਂ ਉਹ ਰਜਿਸਟਰ ਕਰਨ ਦੇ ਲਈ। ਸੋ ਹਾਊਸ ਆਫ ਰਿਪਰੈਜ਼ੈਂਟੇਟਿਵ 'ਚ ਇਹ ਨੈਰੋਲੀ ਪਾਸ ਹੋਇਆ ਸੀ। ਸੈਨੇਟ ਦੇ ਵਿੱਚ ਇਸ ਦਾ ਫਿਊਚਰ ਇਸ ਟਾਈਮ ਦਾਅ ਦੇ ਉੱਤੇ ਲੱਗਾ ਆ। ਕਈ ਰਿਪਬਲਿਕਨਸ ਨੇ ਇੱਥੋਂ ਤੱਕ ਵੀ ਜਿਹੜਾ ਕਿਹਾ ਆ, ਖਾਸ ਕਰਕੇ ਨਵੇਂ ਪ੍ਰੋਜੈਕਟਡ ਜਿਹੜੇ ਖਾਸ ਕਰਕੇ ਸੈਨੇਟ ਤੇ ਹਾਊਸ ਦੇ ਵਿੱਚ ਮੈਜੋਰਟੀ ਕਿਸ ਦੀ ਹੋ ਸਕਦੀ ਆ, ਉਹ ਇਹ ਕਹਿੰਦੇ ਰਹੇ ਵੀ ਜੇ ਭਾਈ ਇਹ ਪਾਸ ਨਾ ਹੋਇਆ ਤਾਂ ਅਸੀਂ ਇਲੈਕਸ਼ਨਾਂ ਜਿਹੜੀਆਂ ਉਹ ਹਾਰ ਜਾਣੀਆਂ ਤੇ ਸਾਡਾ ਕੰਟਰੋਲ ਨਹੀਂ ਰਹਿਣਾ, ਤੇ ਟਰੰਪ ਹੁਣਾਂ ਦੀ ਜਿਹੜੀ ਕਿਤੇ ਨਾ ਕਿਤੇ ਪ੍ਰੈਜ਼ੀਡੈਂਸੀ ਆ ਉਹ 2 ਸਾਲ ਦੇ ਬਾਅਦ ਹੀ ਜਿਹੜੀ ਉਹ ਖਤਮ ਹੋ ਜਾਊਗੀ। ਸੋ ਰਿਪਬਲਿਕਨਸ ਤੇ ਕੰਜ਼ਰਵੇਟਿਵਸ ਖਾਸ ਕਰਕੇ ਖਾਸਾ ਜ਼ੋਰ ਜਿਹੜਾ ਇਸ ਟਾਈਮ ਲਾ ਰਹੇ ਆ ਵੀ ਜਿਹੜਾ ਸੇਵ ਅਮਰੀਕਾ ਐਕਟ ਆ ਉਸ ਨੂੰ ਜਿਹੜਾ ਉਹ ਪਾਸ ਕਰਾਇਆ ਜਾ ਸਕੇ। ਕੈਲੀਫੋਰਨੀਆ ਦੇ ਵਿੱਚ ਹੀਟ ਦਾ ਜਿਹੜਾ ਰੈਕਡ ਆ ਉਹ ਟੁੱਟ ਰਿਹਾ ਹੈਗਾ। 110 ਡਿਗਰੀ ਤੱਕ ਵੀ ਕਈ ਏਰੀਏ ਦੇ ਵਿੱਚ ਟੈਂਪਰੇਚਰ ਹੋਊਗਾ। ਆਉਣ ਵਾਲਾ ਸਾਰਾ ਮਾਰਚ ਜਿੰਨੇ ਵੀ ਦਿਨ ਰਹਿੰਦੇ ਆ, 12-13 ਦਿਨ ਰਹਿੰਦੇ ਆ, ਉਹਨਾਂ ਦੇ ਵਿੱਚ 100 ਡਿਗਰੀ ਜਾਂ ਇਸ ਤੋਂ ਵੱਧ ਵੀ ਜਿਹੜਾ ਟੈਂਪਰੇਚਰ ਸੈਂਟਰਲ ਵੈਲੀ, ਸਦਰਨ ਕੈਲੀਫੋਰਨੀਆ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਊਗਾ। 18 ਮਿਲੀਅਨ ਲੋਕ ਐਕਸਟ੍ਰੀਮ ਹੀਟ ਵਾਰਨਿੰਗ ਦੇ ਅੰਡਰ ਆ ਮਾਰਚ 17 ਤੋਂ ਲੈ ਕੇ ਅਕ੍ਰੋਸ ਸਦਰਨ ਕੈਲੀਫੋਰਨੀਆ, ਸਦਰਨ ਨੇਵਾਡਾ ਤੇ ਪਾਰਟ ਆਫ ਐਰੀਜ਼ੋਨਾ। ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਹੀਟ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਹੈਗੀ ਆ। ਲਾਸ ਐਂਜਲਸ ਨੇ ਵਾਰਨਿੰਗ ਦਿੱਤੀ ਆ ਡੇਂਜਰਸਲੀ ਹੌਟ ਟੈਂਪਰੇਚਰ, ਹਾਈ ਰਿਸਕ ਆਫ ਹੀਟ ਇਲਨੈਸ ਹੈਗੀ ਆ। ਇਸ ਹਫਤੇ ਤੋਂ ਸ਼ੁਰੂ ਹੋ ਜਾਣੀ ਆ। ਟ੍ਰਿਪਲ ਡਿਜਿਟ ਟੈਂਪਰੇਚਰ ਬੜਾ ਈਜ਼ੀ ਕਹਿੰਦਾ ਪਹੁੰਚਣ ਜਾ ਰਿਹਾ ਹੈਗਾ। 90s ਦੇ ਕਰੀਬ ਤਾਂ ਅੱਜ ਵੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਇਹ ਟੈਂਪਰੇਚਰ ਪਹੁੰਚਿਆ ਸੀਗਾ। ਸੋ ਐਵਰੇਜ ਅੱਜ ਕੱਲ੍ਹ ਦਾ ਜਿਹੜਾ ਵੈਦਰ ਹੁੰਦਾ ਉਹਦੇ ਮੁਤਾਬਕ 15 ਤੋਂ 30 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਜ਼ਿਆਦੇ ਆ ਜੇ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ। ਪਿਛਲੇ ਸਮਿਆਂ 'ਚ ਜਿਹੜਾ ਰੈਕਡ ਬਣਿਆ ਸੀ ਮਾਰਚ 17 ਨੂੰ 94 ਡਿਗਰੀ 1914 ਦੇ ਵਿੱਚ ਸੀਗਾ। ਸੋ ਅੱਜ ਕਈ ਜਗ੍ਹਾ ਦੇ ਉੱਤੇ 99 ਡਿਗਰੀ ਵੀ ਪਹੁੰਚ ਗਿਆ ਸੀਗਾ। ਸੋ ਟੈਂਪਰੇਚਰ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦੇ ਆ। ਹੀਟ ਵੇਵ ਜਿਹੜਾ ਉਹ ਕੁਡ ਡਰਾਈਵ ਅਰਲੀਅਰ ਫਾਇਰ ਸੀਜ਼ਨ, ਅੱਗ ਲੱਗਣ ਦੇ ਚਾਂਸ ਜ਼ਿਆਦੇ ਹੋ ਸਕਦੇ ਹੈਗੇ ਆ ਕਿਉਂਕਿ ਹੀਟ ਵੇਵ ਬਹੁਤ ਜਲਦੀ ਆ ਗਈ ਹੈਗੀ। ਯੂਜ਼ਲੀ ਇਹ ਮਈ ਜਾਂ ਜੂਨ ਮਹੀਨੇ 'ਚ ਆਉਂਦੀ ਹੈ ਜੀ। ਹਰਜੋਤ ਸਿੰਘ ਜੀ, ਸੀਜ਼ਰ ਸ਼ਾਵੇਜ਼ ਕਾਫੀ ਮਸ਼ਹੂਰ ਨਾਮ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਫਾਰਮ ਵਰਕਰਸ ਦੇ ਰਾਈਟਸ ਨੂੰ ਲੈ ਕੇ ਇਹ ਇੱਕ ਬੜਾ ਨਾਮ ਆ। ਬੜੇ ਸਕੂਲ ਇਸ ਦੇ ਨਾਮ ਦੇ ਉੱਤੇ, ਸਟਰੀਟਸ ਜਿਹੜੀਆਂ ਇਸ ਦੇ ਨਾਮ ਦੇ ਉੱਤੇ ਜਿਹੜੀਆਂ ਬਣੀਆਂ ਆ। ਅੱਜ ਉਸ ਨੂੰ ਲੈ ਕੇ ਯੂਨਾਈਟਿਡ ਫਾਰਮ ਵਰਕਰਸ ਜਿਹੜੀ ਸੀਜ਼ਰ ਫਾਊਂਡੇਸ਼ਨ ਦੇ ਨਾਲ ਮਿਲ ਕੇ ਕੰਮ ਇੱਕ ਹਿਸਾਬ ਦੇ ਨਾਲ ਕਰਦੀ ਆ, ਇਹ ਫਾਰਮ ਵਰਕਰ ਦੇ ਰਾਈਟ ਵਾਲੇ ਜਿਹੜੇ ਹੱਕਾਂ ਦੀ ਗੱਲ ਕਰਨ ਵਾਲੇ ਆ, ਉਹਨਾਂ ਨੇ ਕਿਹਾ ਵੀ ਉਹਨਾਂ ਦਾ ਜਿਹੜਾ ਫਾਊਂਡਰ ਸੀਜ਼ਰ ਸ਼ਾਵੇਜ਼ ਆ ਉਸ ਦੇ ਜਨਮ ਦੀਆਂ ਜਿਹੜੀਆਂ ਸੈਲੀਬ੍ਰੇਸ਼ਨ ਆ ਜੋ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਮਨਾਈਆਂ ਜਾਣੀਆਂ ਸੀ, ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਤੇ ਕਹਿੰਦੇ ਵੀ ਪਾਰਟਿਸਿਪੇਟ ਨਹੀਂ ਕਰਨਗੇ। ਕਹਿੰਦੇ ਵੀ ਕੁਝ ਅਜਿਹੀਆਂ ਰਿਪੋਰਟਸ, ਐਲੀਗੇਸ਼ਨਸ ਆ ਰਹੀਆਂ ਆ ਸੀਜ਼ਰ ਸ਼ਾਵੇਜ਼ ਦੇ ਉਲਟ ਵੀ ਇਸ ਨੇ ਜਦ ਇਹ ਫਾਊਂਡੇਸ਼ਨ ਦਾ ਕਹਿ ਸਕਦੇ ਵੀ ਪ੍ਰੈਜ਼ੀਡੈਂਟ ਸੀਗਾ, ਮੇਨ ਸੀਗਾ, ਲੀਡਰ ਸੀਗਾ, ਇਸ ਨੇ ਕੁਝ ਔਰਤਾਂ ਦੇ ਨਾਲ ਤੇ ਜਿਹੜੇ ਅਬਿਊਜ਼ ਜਿਹੜੇ ਮਾਈਨਰਸ ਦੇ ਨਾਲ ਤੇ ਯੰਗ ਵੂਮਨ ਦੇ ਨਾਲ ਉਹ ਕਰਦਾ ਰਿਹਾ ਆ। ਇਦਾਂ ਦੇ ਜਿਹੜੇ ਕਥਿਤ ਦਾਅਵੇ ਆ ਉਹ ਹੁਣ ਸਾਹਮਣੇ ਆਏ ਆ। ਯੂਨੀਅਨ ਨੇ ਸਟੇਟਮੈਂਟ ਰਿਲੀਜ਼ ਕੀਤੀ ਅੱਜ, ਡਿਟੇਲ ਤਾਂ ਜਿਹੜੀ ਉਹਨਾਂ ਨੇ ਨਹੀਂ ਦੱਸੀਆਂ, ਪਰ ਇਹ ਦੱਸਿਆ ਵੀ ਇਦਾਂ ਦੇ ਜਿਹੜੀਆਂ ਐਕੁਇਜ਼ੀਸ਼ਨਸ ਆ, ਦੋਸ਼ ਆ ਸੀਜ਼ਰ ਸ਼ਾਵੇਜ਼ ਦੇ ਉਲਟ ਸਾਹਮਣੇ ਜਿਹੜੇ ਉਹ ਆਏ ਹੈਗੇ ਆ। ਸੋ ਇਸ ਕਰਕੇ ਕਹਿੰਦੇ ਵੀ ਆਰਗੇਨਾਈਜੇਸ਼ਨ ਇਹ ਫੈਸਲਾ ਲੈ ਰਹੀ ਆ ਵੀ ਇਸ ਵਾਰ ਸੀਜ਼ਰ ਸ਼ਾਵੇਜ਼ ਦਾ ਦਿਨ ਉਹ ਨਹੀਂ ਮਨਾਇਆ ਜਾਵੇਗਾ। ਟਕਸਨ, ਹਿਊਸਟਨ, ਕਾਰਪਸ ਕ੍ਰਿਸਟੀ, ਸੈਨ ਐਂਟੋਨੀਓ, ਸੈਨ ਬਰਨਾਰਡੀਨੋ ਦੇ ਵਿੱਚ ਜਿਹੜੇ ਸਮਾਗਮ ਇਸ ਦੇ ਜਨਮ ਦੇ ਉੱਤੇ ਰੱਖੇ ਗਏ ਸੀਗੇ, ਸੀਜ਼ਰ ਸ਼ਾਵੇਜ਼ ਫਾਊਂਡੇਸ਼ਨ ਦੇ ਫਾਊਂਡਰ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੂੰ ਜ਼ਿਆਦਾ ਕਿਸੇ ਐਕਸਪਲੇਨੇਸ਼ਨ ਤੋਂ ਬਗੈਰ ਰੱਦ ਜਿਹੜਾ ਉਹ ਕਰ ਦਿੱਤਾ ਗਿਆ ਆ। ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਸ਼ਾਵੇਜ਼ ਦੇ ਅਗੇਂਸਟ ਜਿਹੜੇ ਐਕੁਇਜ਼ੀਸ਼ਨਸ ਆ, ਜਿਹੜੇ ਕਲੇਮਸ ਆਏ ਆ, ਉਹ ਕਹਿੰਦੇ ਵੀ ਸਾਡੀਆਂ ਆਰਗੇਨਾਈਜੇਸ਼ਨ ਦੀਆਂ ਵੈਲਿਊਜ਼ ਦੇ ਟੋਟਲੀ ਉਲਟ ਨੇ, ਇਨਕੰਪੈਟੇਬਲ ਆ, ਉਸ ਦੇ ਨਾਲ ਮੇਲ ਨਹੀਂ ਖਾਂਦੇ। ਕੁਛ ਕਹਿੰਦੇ ਫੈਮਿਲੀ ਇਸ਼ੂਜ਼ ਸੀਗੇ ਤੇ ਕਹਿੰਦੇ ਵੀ ਇਹ ਸਾਡੀ ਸਟੋਰੀ ਦੱਸਣ ਵਾਲੀ ਤਾਂ ਨਹੀਂ ਆ ਜਾਂ ਕਮੈਂਟ ਅਸੀਂ ਨਹੀਂ ਕਰਾਂਗੇ, ਪਰ ਕਹਿੰਦੇ ਵੀ ਕਈ ਟਰਬਲਿੰਗ ਐਲੀਗੇਸ਼ਨ, ਬਹੁਤ ਹੀ ਜ਼ਿਆਦਾ ਗੰਭੀਰ ਦੋਸ਼ ਸੀਜ਼ਰ ਸ਼ਾਵੇਜ਼ ਦੇ ਉਲਟ ਆਏ ਹੈਗੇ ਆ ਜੋ ਕਿ ਯੰਗ ਵੂਮਨ ਤੇ ਮਾਈਨਰਸ ਦੇ ਨਾਲ ਸੰਬੰਧਿਤ ਦੱਸੇ ਜਿਹੜੇ ਹੋ ਜਾਂਦੇ ਆ। ਉਹ ਕਹਿੰਦੇ ਵੀ ਕੁਝ ਔਰਤਾਂ ਤੇ ਕੁਝ ਜਿਹੜੀਆਂ ਬੱਚੀਆਂ ਆ ਉਹ ਵਿਕਟਮਾਈਜ਼ਡ ਹੋਈਆਂ ਹੋ ਸਕਦੀਆਂ ਆ। ਕਹਿੰਦੇ ਵੀ ਸਾਡੇ ਕੋਲ ਡਾਇਰੈਕਟ ਰਿਪੋਰਟਸ ਤਾਂ ਨਹੀਂ ਆ, ਨਾ ਹੀ ਫਸਟ ਹੈਂਡ ਨੌਲੇਜ ਆ ਇਹਨਾਂ ਐਲੀਗੇਸ਼ਨਸ ਦੀ, ਪਰ ਇਹਨਾਂ ਐਲੀਗੇਸ਼ਨਸ ਦੀ
ਸਵੀਅਰਿਟੀ ਨੂੰ ਸਮਝਦੇ ਹੋਏ, ਸੀਰੀਅਸਨੈਸ ਨੂੰ ਸਮਝਦੇ ਹੋਏ ਇਹਨਾਂ ਨੇ ਸਾਰੇ ਜਿਹੜੇ ਸਮਾਗਮ ਆ ਉਹ ਕੈਂਸਲ ਕਰ ਦਿੱਤੇ ਆ। ਸੋ ਸ਼ਾਵੇਜ਼ ਉੱਦਾਂ ਜੇ ਦੇਖਿਆ ਜਾਵੇ ਤਾਂ ਮੁਲਕ ਭਰ ਦੇ ਵਿੱਚ ਇੱਕ ਬਹੁਤ ਵੱਡਾ ਫਿਗਰ ਮੰਨਿਆ ਜਾਂਦਾ ਆ, ਬਹੁਤ ਵੱਡਾ ਇੱਕ ਕਿਰਦਾਰ ਮੰਨਿਆ ਜਾਂਦਾ ਆ, ਜਿਸ ਨੂੰ ਆਰਗੇਨਾਈਜ਼ ਤੇ ਮਾਈਗ੍ਰੈਂਟ ਫਾਰਮ ਵਰਕਰਸ ਜਿਹੜੇ ਕੈਲੀਫੋਰਨੀਆ 'ਚ ਆ ਉਹਨਾਂ ਦੇ ਜੀਵਨ ਪੱਧਰ ਨੂੰ ਉੱਤੇ ਚੱਕਣ ਦੇ ਲਈ ਇੱਕ ਨਾਮ ਜਿਹੜਾ ਉਹ ਦੇਖਿਆ ਜਿਹੜਾ ਉਹ ਜਾਂਦਾ ਹੈ, ਖਾਸ ਕਰਕੇ ਜਿਹੜੇ ਮੈਕਸੀਕਨ ਅਮਰੀਕਨਸ ਆ ਉਹ ਫਾਰਮ ਵਰਕਰਸ ਦੇ ਲਈ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਇਦਾਂ ਦੀਆਂ ਐਲੀਗੇਸ਼ਨਸ ਦੇ ਨਾਲ ਦਹਾਕਿਆਂ ਬੱਧੀ ਜੋ ਇਸ ਦਾ ਕੰਮ ਜੋ ਆਪਣੇ ਉਹਨੇ ਜੀਵਨ ਦੇ ਵਿੱਚ ਕੀਤਾ ਤੇ ਜੋ ਉਸ ਤੋਂ ਬਾਅਦ ਦੇ ਵਿੱਚ ਹੋਇਆ ਆ, ਉਹਨਾਂ ਸਾਰਿਆਂ ਦੇ ਉੱਤੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਕਾਲਕ ਫਿਰਦੀ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸੋ ਸੈਨੇਟਰ ਰੋਬਰਟ ਕੈਨੇਡੀ ਸੀਗਾ ਉਸ ਟਾਈਮ ਦੇ ਉੱਤੇ, ਜਦ 25 ਦਿਨ ਦੀ ਇਸਨੇ ਭੁੱਖ ਹੜਤਾਲ ਕੀਤੀ ਸੀ ਤਾਂ ਉਹ ਭੁੱਖ ਹੜਤਾਲ ਤੜਵਾਉਣ ਦੇ ਲਈ ਉਦੋਂ ਸੈਨੇਟਰ ਖੁਦ ਜਿਹੜੇ ਉਹ ਪਹੁੰਚੇ ਸੀ 1968 ਦੇ ਸਮੇਂ। ਫਰੈਜ਼ਨੋ ਦੇ ਵਿੱਚ ਸਾਲ 2 ਸਾਲ ਪਹਿਲਾਂ ਹੀ ਕਿੰਗਸ ਕੈਨੀਅਨ ਰੋਡ ਦਾ ਨਾਮ ਸੀਜ਼ਰ ਸ਼ਾਵੇਜ਼ ਰੋਡ ਜਿਹੜਾ ਉਹ ਬਦਲ ਕੇ ਰੱਖਿਆ ਜਿਹੜਾ ਉਹ ਗਿਆ ਸੀਗਾ। ਪਰ ਇਦਾਂ ਦੀਆਂ ਜਿਹੜੀਆਂ ਐਲੀਗੇਸ਼ਨਸ ਨੇ ਹਾਲ ਦੀ ਘੜੀ ਫਾਰਮ ਵਰਕਰਸ ਤੇ ਉਹਨਾਂ ਦੇ ਜਿਹੜੇ ਚਹੇਤੇ ਨੇਤਾ ਆ ਉਸ ਦੇ ਕਿਰਦਾਰ ਦੇ ਉੱਤੇ ਕਈ ਸਵਾਲ ਖੜੇ ਕਰ ਦਿੱਤੇ ਆ। ਜੀ, ਕੈਲੀਫੋਰਨੀਆ ਦੇ ਵਿੱਚ ਹਾਈ ਸਕੂਲ ਜਿਹੜੇ ਸਕੂਲ ਡਿਸਟ੍ਰਿਕਟ ਆ ਉਹਨਾਂ ਦੇ ਵਿੱਚ ਬਹੁਤ ਵੱਡਾ ਕੱਟ ਹੋਣ ਜਾ ਰਿਹਾ। 5000 ਦੇ ਕਰੀਬ EMPLOYEES ਜਿਹੜੇ ਆ ਸਕੂਲਾਂ ਦੇ ਉਹ ਪਿੰਕ ਸਲਿੱਪ ਲੈਣ ਜਾ ਰਹੇ ਹੈਗੇ ਆ, ਕਿਉਂਕਿ ਬਜਟ ਦਾ ਘਾਟਾ ਹੋ ਰਿਹਾ ਹੈਗਾ, ਐਨਰੋਲਮੈਂਟ ਘੱਟ ਹੈਗੀ ਆ ਤੇ ਕਲਾਸੀਫਾਈਡ EMPLOYEES ਨੂੰ ਜ਼ਿਆਦੇ ਆ, ਟੀਚਰਸ ਨੂੰ ਘੱਟ ਹੈਗੇ ਆ। ਪਿੰਕ ਸਲਿੱਪਸ ਅਲਟੀਮੇਟਲੀ ਕਹਿੰਦੇ ਵੀ ਕੁਝ ਡਿਸਟ੍ਰਿਕਟਸ ਦੇ ਵਿੱਚ ਮੇਬੀ ਵਾਪਸ ਹੋ ਜਾਣ, ਪਰ ਫੈਡਰਲ ਫੰਡਿੰਗ ਲੋਸਟ ਹੋਈ ਹੈਗੀ ਆ, ਬਹੁਤ ਸਾਰੀ ਫੰਡਿੰਗ ਹੋਣੀ ਸੀ, ਹੁਣ ਉਹ ਜੰਗ ਦੇ ਵਿੱਚ ਲੱਗ ਜਾਣੀ ਹੈਗੀ ਆ। ਸੋ ਸਕੂਲ ਦੇ ਕਾਸਟ ਵੀ ਵਧੇ ਹੈਗੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਲੋਕਾਂ ਤੇ ਅਸਰ ਪਊਗਾ ਤੇ ਉਹਨਾਂ ਦਾ ਸਕੂਲ ਦੇ ਉੱਤੇ ਕੀ ਅਸਰ ਪਊਗਾ ਉਹ ਤੁਸੀਂ ਖੁਦ ਦੇਖ ਸਕਦੇ ਹੋ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੇ ਓਕਲੈਂਡ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਵੀ ਕਾਫੀ ਵੱਡੀ ਗਿਣਤੀ 'ਚ ਇਨਕਲੂਡਿੰਗ ਸੈਕਰਾਮੈਂਟੋ ਸਿਟੀ ਕਾਉਂਸਲ ਵੱਲੋਂ ਵੀ ਅਨਾਉਂਸ ਕੀਤਾ ਗਿਆ। ਸੈਕਰਾਮੈਂਟੋ ਦੇ ਵੀ ਜਿਹੜੇ ਕਈ ਸਕੂਲ ਡਿਸਟ੍ਰਿਕਟ ਆ ਉਹਨਾਂ ਦੇ ਵਿੱਚ ਲੇ ਆਫ ਹੋਣ ਜਾ ਰਹੀ ਆ। ਥੋੜੀ ਜਿਹੀ ਐਗਜ਼ਾਮਪਲ ਦੱਸਦਾ ਜਾਵਾਂ, ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ 3200 ਲੇ ਆਫ ਨੋਟਿਸ ਆਲਰੇਡੀ ਚਲੇ ਗਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 657 ਸੈਂਟਰਲ ਆਫਿਸ ਸਟਾਫ ਦੇ ਆ ਤੇ ਬਾਕੀ ਜਿਹੜੇ ਆ ਹੋਰ ਹੈਗੇ ਆ। ਓਕਲੈਂਡ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ 2/3 ਜਿਹੜੇ ਆ ਉਹਨਾਂ ਦਾ ਸੈਂਟਰਲ ਸਟਾਫ ਕੱਟ ਕਰ ਦਿੱਤਾ ਗਿਆ ਹੈਗਾ। ਕਹਿੰਦੇ ਭਈ ਕਾਫੀ ਵੱਡਾ ਮਿਲੀਅਨਸ ਆਫ ਡਾਲਰ ਦਾ ਜਿਹੜਾ ਘਾਟਾ ਉਹਨਾਂ ਨੂੰ ਪਿਆ ਹੈਗਾ। ਸੋ ਨਾਨ ਟੀਚਿੰਗ ਜੌਬਸ ਪਹਿਲਾਂ ਘੱਟ ਹੁੰਦੀਆਂ, ਉਸ ਤੋਂ ਬਾਅਦ ਟੀਚਿੰਗਸ ਹੁੰਦੀਆਂ ਹੈ, ਟੀਚਰਾਂ ਦੀਆਂ ਹੁੰਦੀਆਂ ਆ, ਪਰ ਟੀਚਰਸ ਦੇ ਵੀ ਕਹਿੰਦੇ ਕੱਟ ਹੋਣ ਜਾ ਰਹੇ ਹੈਗੇ ਆ। ਸੋ ਕਾਫੀ ਲੋਕ ਕੈਲੀਫੋਰਨੀਆ ਦੇ ਅਪਸੈਟ ਆ ਵੀ ਇੱਕ ਤਾਂ ਇਕਨੋਮੀ ਕਿੱਧਰ ਨੂੰ ਜਾ ਰਹੀ ਆ ਤੇ ਦੂਜੇ ਪਾਸੇ ਤੁਸੀਂ ਜਿਹੜੇ ਸਕੂਲਾਂ ਦੇ ਵਿੱਚ ਵੀ ਜਿਹੜੇ ਕੱਟ ਆ ਉਹ ਕਰਨ ਜਾ ਰਹੇ ਹੈਗੇ ਜੀ। ਅਗਲੀ ਇੱਕ ਖਬਰ ਜੈਸਪਰ ਜਾਰਜੀਆ ਤੋਂ ਆ ਰਹੀ ਆ। ਵੈਟਰਨਸ ਅਫੇਅਰਸ ਦੇ ਕਲੀਨਿਕ ਦੇ ਵਿੱਚ ਗੋਲੀकांड ਵਾਪਰਿਆ ਆ। ਉੱਥੇ ਦਾ ਜਿਹੜਾ ਇਸ VA ਕਲੀਨਿਕ ਦਾ ਜਿਹੜਾ EMPLOYEE ਆ ਉਸ ਤੇ ਗੋਲੀ ਲੱਗੀ ਆ ਤੇ ਉਸ ਨੂੰ 에ਅਰਲਿਫਟ ਕਰਨਾ ਪਿਆ ਆ। ਜਿਸ ਨੇ ਕਥਿਤ ਤੌਰ ਦੇ ਉੱਤੇ ਗੋਲੀ ਚਲਾਈ ਆ ਉਸ ਦੀ ਵੀ ਮੌਤ ਹੋ ਚੁੱਕੀ ਆ। ਕਹਿੰਦੇ ਵੀ ਲਾ ਐਨਫੋਰਸਮੈਂਟ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਸਸਪੈਕਟਡ ਸ਼ੂਟਰ ਆ ਉਸ ਨੂੰ ਮਾਰ ਮੁਕਾਇਆ ਹੈਗਾ ਆ। ਪਿਕਿੰਸ ਕਾਉਂਟੀ ਦੇ VA ਦੇ ਕਲੀਨਿਕ ਦੇ ਵਿੱਚ ਇਹ ਜਿਹੜੀ ਘਟਨਾ ਉੱਥੋਂ ਦੇ ਲੋਕਲ ਟਾਈਮ ਦੁਪਹਿਰ 1 ਵਜੇ ਦੇ ਲਾਗੇ ਜਿਹੜੀ ਉਹ ਵਾਪਰੀ ਆ। VA ਦੇ ਜਿਹੜੇ ਪ੍ਰੈਸ ਸਕੱਤਰ ਆ ਪੀਟਰ ਕੈਸਪਰੋਵਿਕ, ਉਹਨਾਂ ਨੇ ਕਿਹਾ ਵੀ ਜਿਹੜਾ ਕਲੀਨਿਕ EMPLOYEE ਆ ਜਿਸ ਤੇ ਗੋਲੀ ਲੱਗੀ ਆ ਉਸ ਨੂੰ ਹੈਲੀਕਾਪਟਰ ਦੇ ਨਾਲ ਹਸਪਤਾਲ 'ਚ ਲਿਜਾਇਆ ਗਿਆ ਆ। ਉਸ ਦੀ ਕੰਡੀਸ਼ਨ ਅਜੇ ਅਨਕਲੀਅਰ ਹੈਗੀ ਆ, ਅਨਨੋਨ ਹੈਗੀ ਆ ਵੀ ਕਿੰਨਾ ਕੁ ਜਿਹੜਾ ਉਹ ਸੀਰੀਅਸ, ਆਬਵੀਅਸਲੀ ਸੀਰੀਅਸ ਹੀ ਹੋਊਗਾ ਤਾਂ ਹੀ ਉਹ 에ਅਰਲਿਫਟ ਜਿਹੜਾ ਨਾਲ ਦੇ ਨਾਲ ਕੀਤਾ ਗਿਆ। ਸਸਪੈਕਟ ਦੀ ਵੀ ਜਿਹੜੀ ਸ਼ਨਾਖਤ ਅਜੇ ਤੱਕ ਪਬਲਿਕ ਨਹੀਂ ਕੀਤੀ ਗਈ ਵੀ ਕੀ ਇਹ ਕੋਈ VA ਦਾ ਹੀ ਬੰਦਾ ਸੀਗਾ ਜਾਂ ਕਿਸੇ ਨੇ ਬਾਹਰੋਂ ਆ ਕੇ ਗੋਲੀ ਚਲਾ ਦਿੱਤੀ ਜਾਂ ਕੋਈ ਉੱਥੇ ਦਾ ਪੇਸ਼ੈਂਟ ਸੀਗਾ ਜਿਸ ਨੇ ਚਲਾਈ ਆ, ਉਸ ਦੇ ਬਾਰੇ ਨਹੀਂ ਜਿਹੜਾ ਉਹ ਪਤਾ ਜਿਹੜਾ ਉਹ ਲੱਗਾ ਹੈਗਾ। ਸੋ ਇਹ ਜਿਹੜਾ ਪਰ ਮੰਨਿਆ ਜਾ ਰਿਹਾ ਆ ਵੀ ਉਹ ਉੱਥੇ ਦਾ ਕੋਈ ਲੋਕਲ ਰੈਜ਼ੀਡੈਂਟ ਸੀਗਾ ਜਿਸ ਨੇ ਜਿਹੜੀ ਉਹ ਗੋਲੀ ਚਲਾਈ ਆ। ਆਬਵੀਅਸਲੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ VA ਦਾ ਕਲੀਨਿਕ ਆ ਉਹ ਸ਼ਟ ਡਾਊਨ ਕਰਨਾ ਪਿਆ ਤੇ ਕਹਿੰਦੇ ਵੀ ਹੁਣ ਪੂਰਾ ਹਫਤਾ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਸਮਾਂ ਜਿਹੜਾ ਉਹ ਲੱਗੂਗਾ, ਜਿਸ ਕਰਕੇ ਜਿਨ੍ਹਾਂ ਦੀ ਜੈਸਪਰ ਜਾਰਜੀਆ ਦੇ ਵਿੱਚ VA ਦੇ ਵਿੱਚ ਉਹਨਾਂ ਦੀਆਂ ਸੀਗੀਆਂ ਅਪਾਇੰਟਮੈਂਟਸ ਉਹਨਾਂ ਨੂੰ ਹੁਣ ਰੀਸਕੈਜੂਲ ਅੱਗੇ ਜਿਹੜਾ ਉਹ ਪਾਉਣਾ ਪਊਗਾ। FBI ਤੇ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਲੋਕਲ ਜਿਹੜੀ ਲਾ ਐਨਫੋਰਸਮੈਂਟ ਆ ਉਹ ਸਾਰੇ ਜਣੇ ਮਿਲ ਕੇ ਇਸ ਗੋਲੀकांड ਦੀ
ਜਿਹੜੀ ਆ ਜਾਂਚ ਆ ਉਹ ਕਰ ਰਹੇ ਹੈਗੇ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 27 ਪੈਸੇ, ਇੰਡੀਆ ਦੇ 92 ਰੁਪਏ ਤੇ 38 ਪੈਸੇ। ਜੀ ਤੇ ਮਾਰਕੀਟਸ ਦੇ ਉੱਤੇ ਜੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ 47 ਪੁਆਇੰਟ ਵੱਧ ਕੇ 46,900 ਤੇ 93 ਤੇ ਬੰਦ ਹੋਇਆ। S&P 17 ਪੁਆਇੰਟ ਵੱਧ ਕੇ 6716, ਨੈਸਡੈਕ 105 ਪੁਆਇੰਟ ਵੱਧ ਕੇ 22,000 ਤੇ 480 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $5,000 ਤੇ $12 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ, 10 year yield 4.2%, ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 73,879 ਤੇ ਥੀਰੀਅਮ $2325 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।